अस्सलाम वालेकुम। मैं ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਤੇ ਗੱਲ ਵੇਲੇ ਦੀ ਇਹ ਵੇ ਕਿ ਭਾਈ ਜੀ ਕੱਲ ਪੋਸਟ ਪਾਈ ਸੀ ਈਸਟ ਇੰਡੀਆ ਕੰਪਨੀ ਦੇ ਵੱਡੇ ਸਾਹਿਬ ਦਾ ਵਿੱਚ ਨਾਂ ਆ ਗਿਆ ਸੀ ਤੇ ਉਹ ਜਨਾਬ ਸਾਨੂੰ ਕੱਟਣੀ ਪਈ। ਇਹ ਨਹੀਂ ਹੈ ਕਿ ਕੰਪਨੀ ਵੱਲੋਂ ਕੋਈ ਪ੍ਰੈਸ਼ਰ ਆਇਆ ਸੀ, ਬਲਕਿ ਇਹ ਪ੍ਰੈਸ਼ਰ ਆਪਣੇ ਹੀ ਘਰ ਵਾਲਿਆਂ ਦਾ ਹੈ। ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਚਿੱਟੇ ਲਫ਼ਜ਼ਾਂ 'ਚ ਇਹ ਆਖਿਆ ਕਿ ਭਾਈ ਤੈਨੂੰ ਆਪਣੀ ਜਾਨ ਦੇ ਅੱਗੇ ਲੋੜ ਨਹੀਂ ਹੈ, ਲਿਹਾਜ਼ਾ ਤੇਰੀ ਬੜੀ ਮਿਹਰਬਾਨੀ, ਇਹਨੂੰ ਜੇ ਨਹੀਂ ਛਿੱਤੀ ਹੁੰਦੇ ਇਹਨੂੰ ਕੱਟ ਵੱਢ ਕੇ ਤੇ ਭਰਾ ਮਾਰ। ਸਿਆਣੇ ਲੋਕ ਕਹਿੰਦੇ ਨੇ ਕਿ ਬੁਜ਼ਦਿਲ ਸਮਾਜ ਦੇ ਬਹਾਦਰ ਅਕਸਰ ਮਾਰੇ ਜਾਂਦੇ ਨੇ, ਤੇ ਬਹਾਦਰੀ ਤੇ ਬੇਵਕੂਫੀ ਦੇ ਵਿੱਚ ਵੀ ਥੋੜ੍ਹਾ ਜਿਹਾ ਫਰਕ ਹੁੰਦਾ। ਗੱਲ ਇਹ ਵੇ ਕਿ ਜੇ ਤੁਸੀਂ ਕੁੱਤੇ ਨਾਲ ਕੋਲ ਕਰਨਾ ਸ਼ੁਰੂ ਕਰ ਦਿਓ ਤੇ ਇਹ ਕੋਈ ਬਹਾਦਰੀ ਨਹੀਂ, ਇਹ ਬੇਵਕੂਫੀ ਹੈ। ਇਹੀ ਵਜ੍ਹਾ ਸੀ ਕਿ ਸਾਨੂੰ ਅਹਿਸਾਸ ਹੋਇਆ ਕਿ ਜਿਹੜੇ ਸਾਡੇ ਆਪਣੇ ਸਾਨੂੰ ਮਨਾ ਕਰ ਰਹੇ ਨੇ ਉਹ ਕਿਸੇ ਡਰ ਦੀ ਵਜ੍ਹਾ ਤੋਂ ਜਾਂ ਖੌਫ ਦੀ ਵਜ੍ਹਾ ਤੋਂ ਨਹੀਂ, ਬਲਕਿ ਉਹ ਸਾਡੀ ਖੈਰ ਖਾਈ ਦੀ ਵਜ੍ਹਾ ਤੋਂ ਉਹ ਸਾਰਾ ਕੁਝ ਕਹਿ ਰਹੇ। ਵੈਸੇ ਤਾਂ ਸਾਡੀ ਗੁੱਟੀ ਦੇ ਅੰਦਰ ਡਰ ਹੀ ਸ਼ਾਮਲ ਹੈ ਜਾਂ ਝੂਠ ਸੱਚ ਹੀ ਸ਼ਾਮਲ ਹੈ, ਕਿਉਂਕਿ ਬਹਾਦਰੀ ਦੇ ਕਿਸੇ ਤੇ ਨਾ ਅਸਾਂ ਸੁਣੇ ਨਾ ਕਿਸੇ ਸੁਣਾਏ। ਬਚਪਨ ਤੋਂ ਹੀ ਅਸੀਂ ਝੂਠੀਆਂ ਸੱਚੀਆਂ ਲੋਕ ਦਾਸਤਾਨਾਂ ਸੁਣਦੇ ਵੱਡੇ ਹੋ ਗਏ। ਕਿਸੇ ਇੱਕ ਬਾਦਸ਼ਾਹ ਦੀਆਂ 7 ਧੀਆਂ ਤੇ ਉਹ ਵਿਆਹ ਦੇ ਚੱਕਰ ਦੇ ਵਿੱਚ ਘੋੜੀ ਚੜ੍ਹਿਆ ਤੇ ਉਹ ਚੜ੍ਹਦਾ ਚੜ੍ਹਦਾ ਲੱਭਣ ਟੁਰ ਪਿਆ ਕਿ ਦੂਸਰੇ ਬਾਦਸ਼ਾਹ ਦੇ ਕੋਲ 7 ਪੁੱਤਰ ਹੋਣਗੇ ਤੇ ਉੱਥੇ ਮੈਂ ਧੀਆਂ ਵਿਆਹਾਂਗਾ। ਉਹ ਖੈਰ ਉਹ ਇਸ ਤਰ੍ਹਾਂ ਦੀ ਡਿੰਗੀ ਸਿੱਧੀ ਕਰਕੇ ਦਾਸਤਾਨ ਸੁਣਾਈ ਜਾਂਦੀ ਸੀ ਕਿ ਉਹ ਝੂਠ ਸੁਣਦਿਆਂ ਸੁਣਦਿਆਂ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਸਾਨੂੰ ਨੀਂਦਰ ਆ ਜਾਂਦੀ ਸੀ। ਤੇ ਜਦੋਂ ਉਹਨੂੰ ਅੱਖ ਖੁੱਲ੍ਹਦੀ ਸੀ ਦੁਬਾਰਾ, ਨਾ ਕੋਈ ਬਾਦਸ਼ਾਹ ਹੁੰਦਾ ਸੀ ਤੇ ਨਾ ਕਿਸੇ ਬਾਦਸ਼ਾਹ ਦੀਆਂ 7 ਧੀਆਂ। ਤੇ ਗੱਲ ਇਹ ਵੇ ਕਿ ਸਾਡੇ ਇਸ ਮੁਲਕ ਦੀ ਦਾਸਤਾਨ ਵੀ ਕੁਝ ਇਸੇ ਤਰ੍ਹਾਂ ਹੀ। ਇੱਥੋਂ ਦੇ ਬਹਾਦਰ ਅਕਸਰ ਮਾਰੇ ਗਏ ਨੇ ਤੇ ਜਿਹੜੇ ਹਾਲ ਦੀ ਘੜੀ ਦੇ ਵਿੱਚ ਵੇਖੀਏ ਜਾਂ ਉਹ ਕੈਦ ਕਰ ਦਿੱਤੇ ਜਾਂਦੇ ਨੇ ਜਾਂ ਉਹ ਮਾਰ ਦਿੱਤੇ ਜਾਂਦੇ ਨੇ। ਮੈਨੂੰ ਦੱਸਣ ਦੀ ਲੋੜ ਕੋਈ ਨਹੀਂ, ਕਿਉਂਕਿ ਮੈਂ ਦੱਸਾਂਗਾ ਤੇ ਫਿਰ ਗੱਲ ਉੱਥੇ ਹੀ ਟੁਰ ਜਾਣੀ। ਲਿਹਾਜ਼ਾ ਅਸੀਂ ਪਹਿਲਾਂ ਗੱਲ ਕੀਤੀ ਕਿ ਅਸੀਂ ਭਾਈ ਉਸ ਪਾਸੇ ਹੁਣ ਜਾਣਾ ਨਹੀਂ। ਅਗਰ ਇੱਕ ਬੀਬੀ ਸਾਡੀ ਜਿਸ ਤਰ੍ਹਾਂ ਵੀ ਵਜ਼ੀਰ ਆਲਾ ਬਣ ਗਈ ਹੈ, ਜਿਵੇਂ ਵੀ ਬਣ ਗਈ, ਜੇ ਉਹਦਾ ਦਿਲ ਕਰਦਾ ਹੈ ਕਿ ਮੈਂ 12 ਕਰੋੜ ਦੇ ਸੂਬੇ ਦੇ ਨਾਲ ਖੇਡਣਾ ਤੇ ਭਾਈ ਖੇਡੋ। ਉਹਦੀ ਵਜ੍ਹਾ ਇਹ ਵੇ ਕਿ ਸਾਡੇ ਵੱਡਿਆਂ ਸਾਨੂੰ ਸਿਖਾਇਆ ਹੀ ਹੈ ਕਿ ਤੁਸੀਂ ਭਾਈ ਕਮੀ ਕਮੀਨ ਹੋ, ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਵੀ ਇਹਨਾਂ ਲੋਕਾਂ ਦੀ ਗੁਲਾਮੀ ਕਰਨੀ ਹੈ ਔਰ ਇਹ ਜੱਦੀ ਪੁਸ਼ਤੀ ਬਾਦਸ਼ਾਹ ਨੇ ਔਰ ਇਹੀ ਬਾਦਸ਼ਾਹਤ ਕਾਇਮ ਰਹਿਣੀ। ਲਿਹਾਜ਼ਾ ਜਿਹੜੇ ਸਾਨੂੰ ਡਰ ਦੀ ਵਜ੍ਹਾ ਤੋਂ ਖੌਫ ਦੀ ਵਜ੍ਹਾ ਤੋਂ ਸਾਨੂੰ ਮਨਾ ਕਰਨ ਵਾਲੇ ਹੁੰਦੇ ਨੇ, ਕਦੇ ਮੈਂ ਉਹਨਾਂ ਦੀ ਜ਼ਿੰਦਗੀ 'ਤੇ ਵੀ ਗੌਰ ਕਰਦਾ ਨਾ ਤੇ ਤਰਸ ਆਉਂਦਾ ਕਿ ਤੁਸੀਂ ਸਾਰੀ ਜ਼ਿੰਦਗੀ ਜੰਮ ਜੁਮ ਕੇ ਅਗਲੀ ਨਸਲ 'ਤੇ ਛੱਡ ਕੇ ਜਾ ਰਹੇ ਹੋ, ਖੱਟ ਕੇ ਕੁਛ ਨਹੀਂ ਜਾ ਰਹੇ। ਸੋ ਇਸ ਡਰ ਦੀ ਵਜ੍ਹਾ ਤੋਂ ਸਾਡੇ ਜੈਸੇ ਬੜਬੋਲੇ ਲੋਕ ਕੁਛ ਨਾ ਕੁਛ ਬੋਲ ਲੈਂਦੇ ਨੇ, ਜਿਹਦੀ ਵਜ੍ਹਾ ਤੋਂ ਕਈ ਵਾਰੀ ਉਹਨਾਂ ਨੂੰ ਆਪਣੇ ਲਫ਼ਜ਼ ਦੁਬਾਰਾ ਚੱਬਣੇ ਪੈ ਜਾਂਦੇ ਨੇ। ਮੇਰਾ ਯਾਰ ਅਫਜ਼ਲ ਭੱਟੀ, ਮੇਰਾ ਇਸ ਟਾਈਮ ਸਭ ਤੋਂ ਵੱਡਾ ਖੈਰ ਖਾ ਤੇ ਮੇਰੇ ਚੈਨਲ ਦਾ ਐਡਮਨ, ਉਹਦਾ ਖਸੂਸੀ ਤੌਰ 'ਤੇ ਫੋਨ ਆਇਆ ਕਿ ਜੱਟ ਸਾਹਿਬ ਗੱਲ ਇਹ ਵੇ ਕਿ ਤੁਸੀਂ ਖੱਖਰ ਦੇ ਵਿੱਚ ਇੱਟ ਕਿਉਂ ਮਾਰਨ ਡਏ, ਤੁਹਾਡੀ ਬੜੀ ਮਿਹਰਬਾਨੀ, ਇਹ ਪੋਸਟ ਨੂੰ ਤੁਸੀਂ ਡਿਲੀਟ ਮਾਰੋ ਨਹੀਂ ਤੇ ਮੈਂ ਕਰਨ ਲੱਗਾ ਜੀ। ਤੇ ਮੈਂ ਕਿਹਾ ਭੱਟੀ ਸਾਹਿਬ ਗੱਲ ਇਹ ਵੇ ਕਿ ਤੁਸੀਂ ਇਹ ਖੈਰ ਖਾਈ ਖੁਦ ਹੀ ਕਰ ਛੜੋ। ਲਿਹਾਜ਼ਾ ਉਹਨਾਂ ਮਿੰਟ ਮਾਰਿਆ ਤੇ ਉਹ ਪੋਸਟ ਡਿਲੀਟ ਮਾਰ ਕੇ ਸਾਈਡ 'ਤੇ ਮਾਰੀ। ਮੈਨੂੰ ਇਹ ਤੇ ਗਿਲਾ ਵੀ ਕੋਈ ਨਹੀਂ, ਕਿਉਂਕਿ ਗੱਲ ਇਹ ਵੇ ਕਿ ਸਾਡੇ ਲੋਕਾਂ ਨੂੰ ਹਜ਼ਮ ਹੀ ਝੂਠ ਹੁੰਦਾ ਤੇ ਅਸੀਂ ਵੀ ਝੂਠ ਬੋਲਾਂਗੇ। ਅਸੀਂ ਵੀ ਬਹਿ ਜਾਾਂਗੇ ਝੂਠੇ ਚੌਧਰੀਆਂ ਦੇ ਕਿੱਸੇ ਲੈ ਕੇ, ਅਸੀਂ ਖੂਬ ਤੁਹਾਡਾ ਮਨੋਰੰਜਨ ਕਰਾਂਗੇ ਤਾਂ ਕਿ ਤੁਸੀਂ ਖੁਸ਼ ਹੋ ਕੇ ਉਹ ਖੁਸ਼ਗਪੀਆਂ ਮਾਰੋ, ਕਹਿ ਕੇ ਮਾਰੋ, ਹੱਸੋ ਖੇਡੋ। ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿਣ ਦੀ ਏਡੀ ਲੋੜ ਵੀ ਕਾਹਦੀ ਹੈ। ਕਿਉਂਕਿ ਗੱਲ ਇਹ ਵੇ ਕਿ ਜਦੋਂ ਪਾਕਿਸਤਾਨ ਬਣਿਆ ਸੀ ਉਸ ਟਾਈਮ ਕਿਸੇ ਨੇ ਸੱਚਿਆਂ ਦੀ ਨਹੀਂ ਸੀ ਮੰਨੀ ਤੇ ਹੁਣ ਤੇ 77 ਸਾਲ ਹੋ ਗਏ। ਗੱਲ ਇਹ ਵੇ ਕਿ ਹੋ ਸਕਦਾ ਤੁਹਾਨੂੰ ਇਹ ਵੀ ਝੂਠ ਹੀ ਮੇਰਾ ਲੱਗੇ, ਲੇਕਿਨ ਮੈਂ ਛੋਟਾ ਜਿਹਾ ਝੂਠ ਹੋਰ ਬੋਲ ਲੈਣਾ ਕਿ ਬੀਬੀ ਚਾਹੁੰਦੀ ਹੈ ਕਿ ਜਿਹੜੇ ਹਸਪਤਾਲ ਦਾ ਨਾਂ ਜਨਾਹ ਹਸਪਤਾਲ ਹੈ ਉਹ ਨਾਂ ਬਦਲ ਕੇ ਤੇ ਮੇਰਾ ਨਾਂ ਮਰੀਮ ਨਵਾਜ਼ ਹਸਪਤਾਲ ਹੋਣਾ ਚਾਹੀਦਾ। ਤੁਹਾਨੂੰ ਹੋ ਸਕਦਾ ਇਹ ਝੂਠ ਹੀ ਲੱਗੇ, ਲੇਕਿਨ ਹੈ ਸੱਚ ਹੈ। ਤੇ ਗੱਲ ਇਹ ਵੇ ਕਿ ਸਾਨੂੰ ਇਤਰਾਜ਼ ਇਸ ਵਾਸਤੇ ਵੀ ਕੋਈ ਨਹੀਂ ਕਿ ਬਾਬੇ ਨੇ ਕੀਤਾ ਕੀ, ਅਸਲ ਇਨਕਲਾਬ ਬਰਪਾ ਕਰਨ ਵਾਲੇ ਤੇ ਇਹ ਲੋਕ ਨੇ। ਲਿਹਾਜ਼ਾ ਅੱਜ ਦਾ ਸੱਚ ਇਹ ਹੀ ਹੈ ਕਿ ਬਾਬੇ ਜਨਾਹ ਦੇ ਦੌਰ ਦੇ ਵਿੱਚ ਡੁੱਗਲ ਗ੍ਰੇਸੀ ਨੇ ਗੱਲ ਨਹੀਂ ਸੀ ਮੰਨੀ, ਤੇ ਇਸ ਵਾਸਤੇ ਜੇ ਡੁੱਗਲ ਗ੍ਰੇਸੀ ਚੰਗਾ ਅੱਜ ਦੀ ਕੰਪਨੀ ਦਾ ਤਾਜਾ ਵਾਲਦਾਰ ਵੀ ਚੰਗਾ। ਲਿਹਾਜ਼ਾ ਸਾਨੂੰ ਕੋਈ ਲੋੜ ਨਹੀਂ ਐਵੇਂ ਖਾਹ ਮਖਾ ਖੱਖਰ ਦੇ ਵਿੱਚ ਵਟਾ ਮਾਰਨ। ਸੋ ਦੁਨੀਆ ਦੇ ਜਿਸ ਕੋਨੇ 'ਤੇ ਵੀ ਹੋ, ਹੱਸਦੇ ਰਹੋ ਵਸਦੇ ਰਹੋ। ਆਪਣੇ ਜੱਟ ਵੀਰ ਨੂੰ ਇਜਾਜ਼ਤ ਦੇ, ਰੱਬ ਰੱਖ।